ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ, ਤੇ ਕਈ ਵਾਰੀ ਨਾ ਬੰਦਾ ਦੁਬਿਧਾ ਦੇ ਚੁਰਾਹੇ ਤੇ ਖੜ ਜਾਂਦਾ। ਬੰਦੇ ਨੂੰ ਸਿਆਣੇ ਕਹਿੰਦੇ ਵੀ ਗਲਤ ਤੇ ਸਹੀ ਦੇ ਵਿੱਚੋਂ ਤਾਂ ਇਹ ਵੇਖਣਾ ਬਹੁਤ ਸੌਖਾ ਵੀ ਸਹੀ ਕੀ ਹੈ, ਪਰ ਜੇ ਦੋਵੇਂ ਸਹੀ ਹੋਣ ਤੇ ਜਾਂ ਦੋਵੇਂ ਗਲਤ ਹੋਣ ਫਿਰ ਇਹ ਚੁਣਨਾ ਬਹੁਤ ਔਖਾ ਹੈ ਕਿ ਸਹੀ ਕੀ ਹੈ। ਆਪ ਤੇ ਕਾਂਗਰਸ ਦੇ ਗੱਠਜੋੜ ਬਾਰੇ ਸੁਣ ਰਹੇ ਹਾਂ ਕਿਉਂਕਿ ਇੰਡੀਆ ਨਾਂ ਦਾ ਨਵਾਂ ਲਫ਼ਜ਼ ਆ ਗਿਆ। ਪ੍ਰਤਾਪ ਸਿੰਘ ਬਾਜਵਾ ਤੋਂ ਕੀ ਵਿਰੋਧੀ ਧਿਰ ਦਾ ਲੀਡਰ ਦਾ ਅਹੁਦਾ ਖੁੱਸ ਜਾਵੇਗਾ? ਇਹ ਸਵਾਲ ਕਿੱਥੋਂ ਪੈਦਾ ਹੋਇਆ ਤੇ ਕੀ ਵਾਕਈ ਜਾਇਜ਼ ਹੈ ਇਹ ਸਵਾਲ? ਸਵਾਲ ਬਿਲਕੁਲ ਜਾਇਜ਼ ਹੈ ਜੀ। ਜੀ। ਸਵਾਲ ਇੱਥੋਂ ਪੈਦਾ ਹੋਇਆ ਹੂੰ। ਕਿ ਵਿਰੋਧੀ ਦਲਾਂ ਨੇ, ਜਿਹੜੇ ਦੇਸ਼ ਭਰ ਦੇ ਵਿੱਚ ਭਾਜਪਾ ਦੇ ਐਨਡੀਏ ਦੇ ਬਾਹਰ ਖੜੇ ਦਲ ਨੇ, ਉਹਨਾਂ ਨੇ ਮਿਲ ਕੇ 26 ਦਲ ਇਕੱਠੇ ਹੋ ਗਏ। ਉਹਨਾਂ ਨੇ ਮਿਲ ਕੇ ਇੱਕ ਇੰਡੀਆ ਨਾਂ ਦੀ ਆਪਣਾ ਇੱਕ ਨਵਾਂ ਗੱਠਜੋੜ ਬਣਾ ਲਿਆ। ਠੀਕ ਹੈ ਜੀ। ਹੁਣ ਉਸ 26 ਦਲਾਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ। ਠੀਕ ਹੈ ਜੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਾਰਟੀ ਹੈ। ਤੇ ਜੇ ਇੰਡੀਆ ਦੇ ਵਿੱਚ ਕਾਂਗਰਸ ਔਰ ਮਤਲਬ ਕਿ ਆਪ ਦਾ ਗੱਠਜੋੜ ਹੋ ਗਿਆ, ਇੱਕੋ ਦਲ ਦੇ ਵਿੱਚ ਆ ਗਏ, ਤਾਂ ਕੀ ਹੁਣ ਇਹ ਸਰਕਾਰ ਤੇ ਵਿਰੋਧੀ ਦਲ ਦਾ ਵੀ ਗੱਠਜੋੜ ਹੋ ਗਿਆ? ਸੋ ਇਹ ਆਪਣੇ ਆਪ ਸਵਾਲ ਹੈ। ਮਤਲਬ ਐਨਡੀਏ ਦੇ ਵਿੱਚ ਜਿਹੜੇ ਦਲ ਉਹਦੇ ਵਿੱਚ ਸ਼ਾਮਲ ਨੇ ਉਹ ਸਰਕਾਰ 'ਚ ਵੀ ਤਾਂ ਸ਼ਾਮਲ ਨੇ ਨਾ, ਫਿਰ ਸਰਕਾਰਾਂ 'ਚ ਵੀ ਤਾਂ ਇਕੱਠੇ ਨੇ। ਹਾਂਜੀ। ਸੋ ਉਸੇ ਤਰ੍ਹਾਂ ਕੀ ਹੁਣ ਪੰਜਾਬ ਦੇ ਅੰਦਰ ਇਹ ਸਵਾਲ ਇੱਥੋਂ ਪੈਦਾ ਹੋਇਆ ਕਿ ਜੇਕਰ ਇਹ ਹੈ ਕਿ ਹਾਂ ਭਾਈ ਕਾਂਗਰਸ ਤੇ ਆਪ ਹੁਣ ਐਨਡੀਏ ਇੰਡੀਆ ਦੇ ਵਿੱਚ ਇਕੱਠਾ ਹੈ ਨਾ, ਉਸ ਗੱਠਜੋੜ ਵਿਰੋਧੀ ਦਲਾਂ ਦੇ ਗੱਠਜੋੜ 'ਚ ਇਕੱਠਾ ਹੈ, ਤਾਂ ਫਿਰ ਪੰਜਾਬ ਦੇ ਵਿੱਚ ਕਾਂਗਰਸ ਹੁਣ ਵਿਰੋਧੀ ਧਿਰ ਦੀ ਭੂਮਿਕਾ 'ਚ ਕਿਵੇਂ ਆਊਗੀ? ਉਹ ਤਾਂ ਸਰਕਾਰ ਵਾਲੇ ਪਾਸੇ ਬੈਠਣੀ ਚਾਹੀਦੀ ਹੈ। ਉਹ ਤਾਂ ਸਰਕਾਰੀ ਧਿਰ ਹੋਗੀ, ਤੇ ਜੇ ਸਰਕਾਰੀ ਧਿਰ ਹੋਗੀ ਫਿਰ ਪ੍ਰਤਾਪ ਬਾਜਵਾ ਵਿਰੋਧੀ ਧਿਰ ਦਾ ਲੀਡਰ ਕਿਵੇਂ ਰਹੂਗਾ? ਹਾਂਜੀ। ਇਸ ਦੇ ਉੱਤੇ ਬਕਾਇਦਾ ਪੰਜਾਬ ਕਾਂਗਰਸ ਨਾਰਾਜ਼ ਵੀ ਆ, ਨਿਰਾਸ਼ ਵੀ ਹੈ। ਠੀਕ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਜੇ ਰਾਜਾ ਵੜਿੰਗ ਨੂੰ ਸੁਣੋ, ਉਹ ਕਹਿੰਦਾ ਜੀ ਸਾਡਾ ਕੋਈ ਗੱਠਜੋੜ ਨਹੀਂ ਹੋਇਆ ਆਪ ਨਾਲ। ਠੀਕ ਹੈ। ਆਪ ਹੈਗੀ ਆ ਵਿੱਚ ਜਾਂ ਨਹੀਂ ਹੈਗੀ ਸਾਨੂੰ ਨਹੀਂ ਪਤਾ। ਅਸੀਂ ਆਪਣਾ ਜਿਹੜਾ ਨਵਾਂ ਗੱਠਜੋੜ ਬਣ ਰਿਹਾ ਇੰਡੀਆ, ਅਸੀਂ ਉਹਦੇ ਨਾਲ ਸਹਿਮਤ ਹਾਂ, ਪਰ ਉਹਦੇ ਵਿੱਚ ਆਪ ਦੀ ਸ਼ਮੂਲੀਅਤ ਨਾਲ ਸਹਿਮਤ ਨਹੀਂ ਹੈਗੇ। ਕਹਿੰਦੇ ਜੀ ਸਾਨੂੰ ਇਹ ਗੱਠਜੋੜ ਮਨਜ਼ੂਰ ਨਹੀਂ ਹੈਗਾ। ਜੇ ਏਦਾਂ ਹੁੰਦਾ ਵੀ ਉਹ ਸਾਫ਼ ਨਕਾਰ ਚੁੱਕੇ ਨੇ। ਉਹ ਕਹਿੰਦੇ ਸਾਡੇ ਲੀਡਰਾਂ ਨੂੰ ਚੱਕੀ ਜਾਂਦੇ ਨੇ, ਬਿਮਾਰਾਂ ਨੂੰ ਅੰਦਰ ਕਰੀ ਜਾਂਦੇ ਨੇ। ਕਹਿੰਦੇ ਓਪੀ ਸੋਨੀ ਤੱਕ ਨਹੀਂ ਛੱਡਿਆ, ਪਹਿਲੇ ਨਹੀਂ ਛੱਡੇ, ਅਸੀਂ ਇਹਦਾ ਕਿਉਂ ਸਾਥ ਦਈਏ? ਸਾਡਾ ਕੋਈ ਗੱਠਜੋੜ ਨਹੀਂ। ਉਧਰ ਖੁਦ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਕਿਹਾ ਕਿ ਨਾ ਤਾਂ ਕਾਂਗਰਸ ਦਾ ਆਪ ਨਾਲ ਕੋਈ ਗੱਠਜੋੜ ਹੈ ਤੇ ਨਾ ਹੀ ਇਸ ਗੱਠਜੋੜ ਨਾਲ ਮੈਂ ਸਹਿਮਤ ਹਾਂ। ਮਤਲਬ ਇੱਕ ਤਰ੍ਹਾਂ ਨਾਲ ਆਪਣੀ ਹਾਈ ਕਮਾਂਡ ਨੂੰ ਸੁਨੇਹਾ ਭੇਜਿਆ ਕਿ ਜੇ ਤੁਸੀਂ ਇਸ ਗੱਠਜੋੜ ਨੂੰ ਦੂਜੀ ਤਰ੍ਹਾਂ ਵਧਾਉਣਾ ਅੱਗੇ ਤਾਂ ਮੈਂ ਸਹਿਮਤ ਨਹੀਂਗਾ। ਪਰ ਮੈਂ ਕਹਿੰਦਾ ਉਹ ਦੂਜੀ ਤਰ੍ਹਾਂ ਨਾ ਵੀ ਵਧਾਉਣ, ਉਹ ਇਹ ਵੀ ਕਹਿਣ ਕਿ ਆਪ ਆਪਣੇ ਆਪ ਆਈ ਆ, ਪਰ ਜਦੋਂ ਇੱਕ ਗਰੁੱਪ ਚੋਂ ਤਾਂ ਫਿਰ ਸਰਕਾਰ 'ਚ ਵੀ ਤੁਸੀਂ ਇਕੱਠੇ ਹੋ ਜਾਓ। ਜੇ ਨਹੀਂ ਵੀ ਹੋਵੋਗੇ ਤਾਂ ਵੀ ਮੰਨੇ ਜਾਓਗੇ, ਫਿਰ ਡਰਾਮਾ ਹੈ ਤੁਹਾਡਾ ਵਿਰੋਧੀ ਧਿਰ 'ਚ ਬੈਠ ਕੇ। ਹਾਂਜੀ ਬਿਲਕੁਲ। ਫਿਰ ਤੁਸੀਂ ਕਿਹੜੇ ਮੂੰਹ ਨਾਲ ਕਹੋਗੇ ਜੀ ਕਿ ਅਸੀਂ ਵਿਰੋਧੀ ਧਿਰ 'ਚ? ਉਹ ਤੁਸੀਂ ਕਹਿੰਦੇ ਹੋ ਜੀ ਅਸੀਂ ਦਿੱਲੀ ਦੇ ਤਖਤ ਦੇ ਲਈ ਇਕੱਠੇ ਹਾਂ, ਪੰਜਾਬ ਦੇ ਲਈ ਅਸੀਂ ਅੱਡੋ ਅੱਡ। ਬਿਲਕੁਲ ਸਹੀ। ਸੋ ਇਸ ਲਈ ਕਹਿੰਦੇ ਪ੍ਰਤਾਪ ਬਾਜਵਾ ਕਹਿੰਦਾ ਜੀ ਮੈਂ ਕਹਿੰਦਾ ਇਸ ਪਾਰਟੀ ਦੇ ਨਾ ਤਾਂ ਕਿਸੇ ਲੀਡਰ ਨਾਲ ਸਹਿਮਤ ਹਾਂ, ਨਾ ਹੀ ਪਾਰਟੀ ਨਾਲ ਸਹਿਮਤ ਹਾਂ, ਤੇ ਮੈਂ ਤਾਂ ਇਹਨਾਂ ਦੇ ਵਿਰੋਧ 'ਚ ਖੜਾ। ਪ੍ਰਤਾਪ ਬਾਜਵਾ ਕਹਿੰਦਾ ਤੇ ਜੀ ਇਸ ਲਈ ਕਹਿੰਦਾ ਮੈਨੂੰ ਇੰਡੀਆ ਗੱਠਜੋੜ ਮਨਜ਼ੂਰ ਆ ਪਰ ਆਪ ਮਨਜ਼ੂਰ ਨਹੀਂ। ਚਲੋ ਇਹ ਤਾਂ ਇਹਨਾਂ ਦੀ ਗੱਲ ਆ ਨਾ। ਹੁਣ ਵਿਰੋਧੀ ਧਿਰਾਂ ਤਾਂ ਜੀ ਤੰਜ ਕਸਣੀ ਕਸ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਾਹਮਣੇ ਆ ਗਏ, ਸੁਨੀਲ ਜਾਖੜ ਜੀ। ਉਹ ਕਹਿੰਦੇ ਜੀ ਹੁਣ ਦੱਸੋ ਜੀ ਕਿ ਕੀ ਕਾਂਗਰਸ ਪਾਰਟੀ ਨੂੰ ਹੁਣ ਸਰਕਾਰੀ ਪਾਰਟੀ ਕਹੀਏ ਕਿ ਕੀ ਕਾਂਗਰਸ ਦਾ ਨਾਂ ਹੁਣ ਪੰਜਾਬ 'ਚ ਬਦਲ ਕੇ ਪੰਜਾਬ ਸਰਕਾਰੀ ਕਾਂਗਰਸ ਪਾਰਟੀ ਰੱਖ ਲਈਏ? ਅਗਲਾ ਤੰਜ ਕਸਿਆ। ਬਿਲਕੁਲ ਅਗਲਾ ਸਵਾਲ ਜਾਇਜ਼ ਆ ਜੀ, ਹੈ ਨਾ ਜੀ। ਇੱਥੇ ਇਸੇ ਦੇ ਅੱਗੇ ਵਧਦਿਆਂ ਹੋਇਆਂ ਆਪਣਾ ਸੁਖਬੀਰ ਸਿੰਘ ਬਾਦਲ ਸਵਾਲ ਖੜਾ ਕਰ ਚੁੱਕੇ ਨੇ ਤੇ ਵਿਕਰਮ ਮਜੀਠੀਆ ਨੇ ਤਾਂ ਜੀ ਚਿੱਠੀ ਲਿਖਤੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ। ਠੀਕ ਹੈ। ਵਿਕਰਮ ਮਜੀਠੀਆ ਨੇ ਬਕਾਇਦਾ ਤੌਰ ਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਸਪੀਕਰ ਸਾਹਿਬ ਆਹ ਜਿਹੜੇ ਕਾਂਗਰਸੀ ਵਿਰੋਧੀ ਧਿਰ ਦੇ ਲੀਡਰ ਨੇ, ਇਹਨਾਂ ਤੋਂ ਵਿਰੋਧੀ ਧਿਰ ਦਾ ਅਹੁਦਾ ਵਾਪਸ ਲਓ। ਇਹਨਾਂ ਦਾ ਹੱਕ ਬਣਦਾ ਕਿ ਸਰਕਾਰ ਵਾਲੇ ਪਾਸੇ ਵਿਧਾਨ ਸਭਾ 'ਚ ਬੈਂਚਾਂ ਤੇ ਬੈਠਿਆ ਕਰ। ਇਹ ਤਾਂ ਸਰਕਾਰੀ ਨੇ ਹੁਣ। ਜੀ ਠੀਕ ਹੈ। ਸੋ ਇਹਨਾਂ ਦਾ ਬਸ ਉਹ ਆਪਣੇ ਲਈ ਲੱਭਦੇ ਹੋਣੇ ਕਿ ਸਾਡੇ ਵਾਲਿਆਂ 'ਚੋਂ ਸ਼ਾਇਦ ਵਾਰੀ ਆ ਜਾਵੇ ਕਿਸੇ ਦੀ। ਮਤਲਬ ਕਿ 3 ਨੇ ਨਾ ਉਹਨਾਂ ਕੋਲ ਐਮਐਲਏ। ਹਾਂਜੀ। ਸੋ 3 'ਚ ਇਹਨਾਂ ਦੀ ਧਰਮ ਪਤਨੀ ਵੀ ਹੈਗੀ। ਹਾਂਜੀ ਹਾਂਜੀ। ਹਾਂ, ਖਬਰਾਂ ਅਗਲਾ ਕਹਿੰਦਾ ਵਿਰੋਧੀ ਦਾ ਲੀਡਰ ਮੇਰੇ ਘਰੇ ਆ ਜਾਵੇ ਉਹਦਾ। ਹਾਂ ਬਿਲਕੁਲ। ਸੋ ਹੁਣ ਜੇਕਰ ਤੁਸੀਂ ਦੇਖੋ 92 ਐਮਐਲਏ ਆਪ ਕੋਲ ਨੇ, ਠੀਕ ਹੈ, 18 ਐਮਐਲਏ ਕਾਂਗਰਸ ਕੋਲ ਨੇ ਜੀ, 110 ਐਮਐਲਏ ਬਣ ਗਏ ਇਹਨਾਂ ਦੇ। ਹੁਣ ਚਾਹੇ ਉਹ ਪਰਸੈਂਟੇਜ ਦੇ ਹਿਸਾਬ ਨਾਲ ਬਾਕੀ ਪਾਰਟੀਆਂ ਵਿਰੋਧੀ ਧਿਰ ਦੇ ਵੀ ਕਾਬਲ ਨਹੀਂ ਹੈਗੀਆਂ ਕਿ ਕੀ ਉਹਨਾਂ ਵਿਰੋਧੀ ਧਿਰ ਦਾ ਕੋਟਾ ਬਣਦਾ, ਫਿਰ ਵੀ ਸਰਕਾਰ ਚਾਹਵੇ ਕਿ ਹਾਂ ਭਾਈ ਕਾਂਗਰਸ ਸਾਹਿਬ ਤਾਂ ਸਾਡੇ ਹੋ ਗਏ, ਅਸੀਂ ਬਾਕੀ ਦਿਲਾਂ ਚੋਂ ਕਿਸੇ ਨੂੰ ਵਿਰੋਧੀ ਧਿਰ ਦਾ ਅਹੁਦਾ ਦੇ ਸਕਦੇ ਹਾਂ,
ਤਾਂ ਜੀ ਹੱਕ ਅਕਾਲੀ ਦਲ ਦਾ ਬਣਦਾ। ਹੂੰ। ਅਕਾਲੀ ਦਲ ਦੇ ਕੋਲ 3 ਐਮਐਲਏ, ਇੱਕ ਬਸਪਾ ਵਾਲਾ, 4 ਐਮਐਲਏ ਤਾਂ ਹੈਗੇ ਹੀ ਆ ਨਾ। ਹੈਗੇ ਆ ਬਿਲਕੁਲ। ਸੋ ਬੀਜੇਪੀ ਕੋਲ 2 ਨੇ, ਹੈ ਨਾ, ਹੂੰ। ਤੇ ਆਜ਼ਾਦ ਇੱਕ ਹੈਗਾ। ਉਹ ਆਜ਼ਾਦ ਵੀ ਇੱਕ ਕਾਂਗਰਸ ਦੇ ਖਾਤੇ 'ਚ ਗਿਣ ਲਓ ਤੁਸੀਂ, ਤੇ ਕਾਂਗਰਸ ਦੇ ਖਾਤੇ ਦਾ ਬਿਲਕੁਲ। ਮਤਲਬ ਆਪ ਦੇ ਖਾਤੇ 'ਚ ਗਿਣ ਲਓ, 111 ਕਰ ਲਓ, ਸ਼ਗਨ ਵਾਲਾ ਨੰਬਰ ਪਾ ਲਓ। ਜੀ। ਸੋ ਅਗਲਿਆਂ ਦੇ ਤਾਂ ਇਹ ਹੋ ਗਏ, ਤੇ ਕੱਲ ਨੂੰ ਬੀਜੇਪੀ ਨਾਲ ਗੱਠਜੋੜ ਹੋ ਜਾਵੇ ਤਾਂ ਇਹਨਾਂ ਦੇ ਵੀ ਭਾਈ 3-2-1 6 ਬਣ ਠੀਕ ਹੈ। ਜਾਣੇ। ਹੂੰ। ਸੋ ਇਸ ਲਈ ਜੀ ਇੱਧਰ ਮੈਨੂੰ ਲੱਗਦਾ ਇਹ ਆਪਣੇ ਲਈ ਸਵਾਦ ਲੈਂਦੇ ਹੋਣਗੇ, ਸ਼ਾਇਦ ਸਾਡੇ ਕੋਲ ਵਿਰੋਧੀ ਧਿਰ ਦਾ ਅਹੁਦਾ ਆ ਜਾਵੇ। ਸੋ ਇਹ ਸਥਿਤੀ ਹੁਣ ਹਾਸੋਹੀਣੀ ਸਥਿਤੀ ਔਰ ਮੁਸ਼ਕਲ ਸਥਿਤੀ, ਹੈ ਨਾ, ਮਤਲਬ ਨਮੋਸ਼ੀ ਵਾਲੀ ਸਥਿਤੀ ਜੇਕਰ ਬਣੀ ਹੈ ਤਾਂ ਉਹ ਕਾਂਗਰਸ ਲਈ ਬਣੀ ਹੈ। ਤੇ ਪੰਜਾਬ ਦੇ ਵਿੱਚ ਕਾਂਗਰਸ ਔਰ ਦਿੱਲੀ ਦੇ ਵਿੱਚ ਕਾਂਗਰਸ ਇਸ ਗੱਠਜੋੜ ਦੇ ਲਈ ਸਹਿਮਤ ਨਹੀਂ ਕਿ ਉਹਨਾਂ ਨੂੰ ਵਿੱਚ ਸ਼ਾਮਲ ਕੀਤਾ ਜਾਵੇ। ਉਹਨਾਂ ਨੂੰ ਲੱਗਦਾ ਹੈ ਕਿ ਸਾਡੀਆਂ ਲੋਕ ਸਭਾ ਦੀ ਸੀਟਾਂ ਵੀ ਖਾਣਗੇ ਤੇ ਵਿਧਾਨ ਸਭਾ ਜਦ ਹੋਣੀ ਹੈ ਜਦ ਦੀ ਹੋ, ਜਦ ਦੇਖੀਏ। ਅਸਲੀ ਜੀ। ਫਿਕਰ ਤਾਂ ਇਹ ਖੜਾ ਹੈ, ਕਿਉਂਕਿ ਕੇਜਰੀਵਾਲ ਤਾਂ ਕਹਿ ਚੁੱਕਿਆ ਕਿ ਦਿੱਲੀ 'ਚ ਕਾਂਗਰਸ 2 ਲੈ ਲਵੇ, ਪੰਜਾਬ 'ਚ 3 ਲੈ ਲਵੇ, ਸਰਕਾਰਾਂ ਸਾਡੀਆਂ। ਤੋ ਇਸ ਲਈ ਇਹ ਖਾਸਾ ਕੁਛ ਪਹਿਲੂ ਹੈ। ਆਉਣ ਵਾਲੇ ਸਮੇਂ 'ਚ ਇਹ ਮਾਮਲਾ ਵੱਡਾ ਬਣੂਗਾ। ਫਿਲਹਾਲ ਤੰਜ ਸੁਣਨ ਦਾ ਮੌਕਾ ਮਿਲ ਰਿਹਾ ਪੰਜਾਬ ਦੀ ਕਾਂਗਰਸ ਨੂੰ। ਦੇਖੋ ਜਿਹੜੇ ਤਿਆਰੀਆਂ ਕਰੀ ਜਾਂਦੇ ਆ 2024 ਦੀਆਂ, ਕਦੇ ਕਿੰਨੇ ਬਿਆਨ ਦਿੰਦੇ ਆ, ਕਦੇ ਕਿੱਥੇ ਪ੍ਰੈਸ ਕਾਨਫਰੰਸਾਂ ਕਰੋ, ਕਦੇ ਕਿਤੇ ਧਰਨੇ ਦੇ ਵਿੱਚ ਜਾਓ। ਤਰਲੇ ਤਾਂ ਟਿਕਟਾਂ ਦੇ ਹੀ ਆ ਨਾ, ਅਖੀਰ ਤੇ ਦੌੜ ਤਾਂ ਉਹੀ ਆ ਨਾ। ਬਿਲਕੁਲ। ਤੇ ਹੁਣ ਜਦੋਂ ਪਤਾ ਲੱਗਿਆ ਵੀ ਗੱਠਜੋੜ ਹੋ ਗਿਆ ਤੇ ਟਿਕਟਾਂ ਤਾਂ 13 ਹੀ ਹੈ, ਇੱਕ ਨਾਲ 100 ਬਿਮਾਰ ਤੇ ਵਿੱਚ ਦੂਜਿਆਂ ਦੇ ਵੀ ਆ ਗਏ। ਮੰਗਣਗੇ ਤਾਂ ਸ਼ਰਮਾ ਜੀ ਉਹੀ ਨਾ, ਗੱਠਜੋੜ ਵਾਲਾ ਦੇਣੀਆਂ ਤਾਂ ਪੈਣੀਆਂ ਹੀ ਹੈ। ਸੋ ਇਸ ਕਰਕੇ ਇਨਸਿਕਿਉਰਿਟੀ ਵੀ ਹੈ ਤੇ ਥੋੜਾ ਜਿਹਾ ਵੀ ਹੁੰਦਾ, ਰੰਜ ਵੀ ਹੁੰਦਾ ਸਿਆਸਤ ਦੇ ਵਿੱਚ।